हाँ जी सत श्री अकाल ते अस्सलाम वालेकुम। तुसी वेख रहे हो पंजाबी प्रचार ते मैं इस वेले ननकाना साहब मौजूद हाँ। ननकाना साहब गुरपुरब ਦੀਆਂ ਰਸਮਾਂ ਜਿਹੜੀਆਂ ਹੈਗੀਆਂ ਨੇ ਤਕਰੀਬਾਂ ਜਿਹੜੀਆਂ ਹੈਗੀਆਂ ਨੇ ਪੂਰੀਆਂ ਜੋਸ਼ੋ ਖਰੋਸ਼ ਦੇ ਨਾਲ ਜਿਹੜੀਆਂ ਚੱਲ ਰਹੀਆਂ ਨੇ। ਜਿੰਨੇ ਵੀ ਸਾਡੇ ਸਿੱਖ ਭਾਈ ਨੇ ਸਿੱਖ ਯਾਤਰੀ ਨੇ ਉਹ ਸਾਰੇ ਨਾ ਸਿਰਫ ਸਾਡੇ ਦੇਸ਼ 'ਚੋਂ ਬਲਕਿ ਦੇਸ਼ ਵਿਦੇਸ਼ ਕੰਟਰੀਆਂ ਦੇ ਵਿੱਚੋਂ ਇੱਥੇ ਆਏ ਨੇ, ਆ ਕੇ ਮੱਥਾ ਟੇਕ ਰਹੇ ਨੇ। ਉਸ ਤੋਂ ਬਾਅਦ ਅਸੀਂ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ, ਪੁੱਛ ਰਹੇ ਹਾਂ, ਉਹਨਾਂ ਦੇ ਵਿਚਾਰ ਆਪਣੇ ਨਾਲ ਸਾਂਝੇ ਕਰ ਰਹੇ ਹਾਂ। ਸਾਡੇ ਨਾਲ ਮੌਜੂਦ ਨੇ ਇੰਡੀਆ 'ਚੋਂ ਕੁਝ ਲੋਕ ਆਏ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਨੂੰ ਇਹ ਦੱਸੋ ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਜਗਦੀਸ਼ ਕੌਰ ਹੈ। ਤੇ ਤੁਹਾਡਾ? ਗੁਰਦੀਪ ਕੌਰ। ਕਿਹੜੀ ਜਗ੍ਹਾ ਤੋਂ ਤੁਸੀਂ ਆਏ ਹੋ? ਅਸੀਂ ਅੰਮ੍ਰਿਤਸਰ ਪੰਜਾਬ। ਤੁਸੀਂ ਵੀ? ਮੈਂ ਕਪੂਰਥਲਾ ਤੋਂ ਪੰਜਾਬ। ਅੱਛਾ, ਮੈਨੂੰ ਤੁਸੀਂ ਇਹ ਦੱਸੋ ਕਿ ਕਿੰਨੀ ਵਾਰੀ ਆਏ ਹੋ? ਫਸਟ ਟਾਈਮ। ਫਸਟ ਟਾਈਮ? ਤੁਸੀਂ ਵੀ? ਪਹਿਲੀ ਵਾਰ। ਅੱਛਾ, ਫਸਟ ਟਾਈਮ ਵਾਲਿਆਂ ਕੋਲ ਅਸੀਂ ਸਭ ਤੋਂ ਪਹਿਲੇ ਬੁਨਿਆਦੀ ਸਵਾਲ ਦੇ ਇਹੀ ਕਰਦੇ ਹੁੰਦੇ ਆ ਕਿ ਕਿਵੇਂ ਦਾ ਲੱਗਾ ਆ ਕੇ? ਬਹੁਤ ਵਧੀਆ ਲੱਗਾ। ਇੱਥੋਂ ਦੀ ਸੰਗਤ ਦਾ ਜੋ ਪਿਆਰ, ਜੋ ਸਤਿਕਾਰ, ਮੈਂ ਤਾਂ ਕਹੇ ਕੰਧਾਂ 'ਤੇ ਲਿਖ ਕੇ ਜਾਵਾਂਗੇ ਥੈਂਕਸ ਪਾਕਿਸਤਾਨ। ਬਹੁਤ ਵੈਲਕਮ, ਸਿਕਿਉਰਿਟੀ ਵੱਲੋਂ ਕੋਈ ਕਮੀ ਨਹੀਂ, ਕੋਈ ਲੰਗਰ ਸੇਵਾ ਵੱਲੋਂ ਕਿਸੇ ਤਰ੍ਹਾਂ ਵੀ। ਜੋ ਫਿਰ ਵੀ ਗੁਰੂ ਮਹਾਰਾਜ ਦਾ ਘਰ, ਉਹ ਤਾਂ ਸਕੂਨ ਹੀ ਲੱਗ ਗਿਆ। ਅੱਛਾ ਮੈਡਮ, ਮੈਨੂੰ ਇਹ ਦੱਸੋ ਕਿ ਜਦੋਂ ਅਸੀਂ ਕਿਸੇ ਹੋਰ ਕੰਟਰੀ 'ਚ ਜਾਂਦੇ ਹਾਂ ਸਾਨੂੰ ਸਭ ਤੋਂ ਪਹਿਲਾਂ ਜਿਹੜਾ ਮਸਲਾ ਹੁੰਦਾ ਸਾਡੀ ਬੋਲੀ ਦਾ ਹੁੰਦਾ। ਆਪਣੀ ਤਾਂ ਬੋਲੀ ਸਾਂਝੀ ਹੈ, ਲੇਕਿਨ ਇੱਕ ਮਸਲਾ ਜਿਹੜਾ ਸਾਡੀ ਦੋਵਾਂ ਦੇਸ਼ ਦੇ ਵਿੱਚ ਹੈਗਾ ਉਹ ਇਹ ਕਿ ਅਸੀਂ ਮੀਡੀਆ ਦੇ ਥਰੂ ਇੱਕ ਦੂਸਰੇ ਨੂੰ ਰਵਾਇਤੀ ਹਰੀਫ ਜਾਂ ਦੁਸ਼ਮਣ ਨਹੀਂ ਸਮਝਿਆ, ਸਾਦੇ ਲਫ਼ਜ਼ਾਂ 'ਚ ਇਹ ਕਵਾਂਗੇ। ਇੱਥੇ ਆ ਕੇ ਤੁਹਾਨੂੰ ਕੋਈ ਇਦਾਂ ਦੀ ਫੀਲਿੰਗ ਆਈ ਹੈਗੀ ਆ ਓਨੈਸਟਲੀ? ਬਿਲਕੁਲ ਵੀ ਨਹੀਂ, ਕੁਝ ਵੀ ਨਹੀਂ। ਮੈਂ ਕਹੂੰਗੀ ਮਤਲਬ ਕਿ ਪੰਜਾਬ ਕੋਲ ਆ, ਪੰਜਾਬ ਤੇ ਪੰਜਾਬ ਕੋਲ ਆ, ਬਿਲਕੁਲ ਹੀ ਇੱਕ ਸਰਹੱਦਾਂ ਵਿੱਚ ਜਿਹੜੀ ਦੂਰ ਕਰਦੀ ਵੀ ਕਿੰਨਾ ਘੁੰਮ ਕੇ ਚਾਹੀਏ ਤੇ ਅਸੀਂ ਬਿਲਕੁਲ ਕੋਲ ਆ ਅੰਮ੍ਰਿਤਸਰ ਤੋਂ। ਅੰਮ੍ਰਿਤਸਰ ਤੇ ਲਾਹੌਰ ਨਾਲ? ਹਾਂ, ਤੇ ਜਦੋਂ ਮਰਜ਼ੀ ਆਓ ਆਮ ਦਰਸ਼ਨਾਂ ਵਾਸਤੇ। ਜਿਸ ਤਰ੍ਹਾਂ ਉਹ ਸਾਡੇ ਕੋਲ ਤਰਨਤਾਰਨ ਸਾਹਿਬ, ਗੋਇੰਦਵਾਲ ਸਾਹਿਬ ਅਸੀਂ ਦਰਸ਼ਨ ਨਾਲ ਹੀ ਜਾਂਦੇ ਆ, ਇੱਥੇ ਵੀ ਆਈਏ। ਉਹ ਚੀਜ਼ ਖਤਮ ਹੋਵੇ ਤੇ ਫਿਰ ਉਹ ਚੀਜ਼ ਕਿੰਨੇ ਖਤਮ ਕਰਨੀ ਹੈ? ਉਹ ਮਤਲਬ ਜੋ ਸਿਆਸਤਾਂ ਨੇ, ਜੋ ਹੈਡ ਆ, ਜੋ ਸਾਡੇ ਸਮਾਜ ਦੇ, ਉਹ ਨਹੀਂ ਇਹ ਚੀਜ਼ ਨੂੰ ਖਤਮ ਕਰ ਦੇਣਗੇ ਨਾ। ਆਮ ਪਬਲਿਕ ਤੇ ਚਾਹੁੰਦੀ ਹੈ ਕਿ ਖਤਮ ਹੀ ਹੋਵੇ। ਫਿਰ ਕੋਈ ਸਵਾਰਥੀ ਲੋਕ ਜੋ ਉਹਨਾਂ ਦਾ ਹੁੰਦਾ ਕੋਈ ਹੋਏਗਾ ਹਿਸਾਬ ਮਕਸਦ ਵੀ, ਜਿਨ੍ਹਾਂ ਨੇ ਫੁੱਟ ਪਾਈ ਵੀ ਹੋਈ ਆ ਤੇ ਕਹਿੰਦੇ ਵੀ ਪਈ ਰਵੇ, ਉਹ ਖਤਮ ਨਾ ਹੋਵੇ ਕਦੀ। ਜਦੋਂ ਤੁਸੀਂ ਆਉਣ ਲੱਗੇ ਸੀ ਪਾਕਿਸਤਾਨ ਦੇ ਵਿੱਚ, ਉਦੋਂ ਕੀ ਰਿਐਕਸ਼ਨ ਸੀ ਤੁਹਾਡੇ ਜਾਣਨ ਵਾਲਿਆਂ ਦਾ, ਫੈਮਲੀਜ਼ ਦਾ, ਦੋਸਤਾਂ ਦਾ? ਬੜਾ ਸੀਗਾ। ਸਾਡੇ ਨਾ ਅਸਲ ਵਿੱਚ ਫੈਮਿਲੀ ਵਿੱਚ ਹੋਰ ਕਿਸੇ ਨੇ ਮਤਲਬ ਅਪਲਾਈ ਕੀਤੇ ਸੀ ਵੀਜ਼ੇ ਵੀ ਸਾਨੂੰ ਮਿਲੇ। ਉਹਨਾਂ ਨੇ ਸਾਨੂੰ ਕਹਿਤਾ ਕਿ ਤੁਸੀਂ ਵੀ ਚੱਲ ਪਓ ਨਾਲ। ਉਹਨਾਂ ਦੇ ਕਰਕੇ ਅਸੀਂ ਤਿਆਰ ਹੋਏ ਤੇ ਉਹਨਾਂ ਨੂੰ ਵੀਜ਼ਾ ਹੀ ਨਹੀਂ ਦਿੱਤਾ ਇਹਨਾਂ ਨੇ। ਅੱਛਾ, ਕੋਈ ਰੀਜ਼ਨ ਨਹੀਂ ਪਤਾ ਲੱਗਾ ਉਹਨਾਂ ਨੂੰ ਕਿਉਂ ਨਹੀਂ ਦਿੱਤਾ। ਉਹ ਫੈਮਿਲੀ ਮੈਂਬਰ ਸੀ ਸਾਡੇ, ਸਾਨੂੰ ਮਿਲ ਗਿਆ ਦੋਨਾਂ ਨੂੰ। ਫਿਰ ਮਨ 'ਚ ਸੀਗਾ ਨਾ ਜਾਈਏ, ਪਰ ਹੁਣ ਮਹਿਸੂਸ ਨਹੀਂ ਹੋਇਆ ਕਿ ਅਸੀਂ ਇਕੱਲੇ ਆਏ। ਸਾਡਾ ਆਪਣਾ ਜਥਾ ਵੀ ਬਹੁਤ ਵਧੀਆ, ਸਾਰੇ ਮਿਲੇ ਵਰਤਣ ਵਾਲੇ। ਅੱਗੋਂ ਵੀ ਸਾਨੂੰ ਮਹਿਸੂਸ ਨਹੀਂ ਹੁੰਦਾ ਪਿਆ ਕਿ ਪਾਕਿਸਤਾਨ ਹੈ ਕਿ ਆਪਣਾ ਇੰਡੀਆ 'ਚ ਹੀ ਆ। ਪਾਕਿਸਤਾਨ ਦੇ ਵਿੱਚ ਜਿਹੜੀ ਸਭ ਤੋਂ ਵਧੀਆ ਸ਼ਾਇਦ ਤੁਹਾਨੂੰ ਲੱਗੀ ਉਹ ਕਿਹੜੀ ਹੈ? ਵਿਹਾਰ ਹੀ ਆ ਆਪਸ ਵਿੱਚ। ਬਾਕੀ ਕੋਈ ਅਸੀਂ ਮਾਰਕੀਟ ਨਹੀਂ ਗਏ, ਕੁਝ ਨਹੀਂ ਕੀਤਾ। ਆਪਸ ਹੀ ਇੱਦਾਂ ਹੀ ਮਿਲਦੇ ਪਏ ਹਾਂ। ਗੁਰਦੁਆਰਾ ਸਾਹਿਬ ਜੋ ਗੁਰਦੁਆਰੇ ਦੀ ਸਾਫ਼ ਸਫਾਈ, ਸੇਵਾ ਸੰਭਾਲ, ਇਹ ਨਹੀਂ ਹੈ ਕਿ ਮਤਲਬ ਕਿ ਸਿੱਖਾਂ ਤੋਂ ਦੂਰ ਹੈ ਵੀ ਇੱਥੇ ਸੇਵਾ ਸੰਭਾਲ ਪਤਾ ਨਹੀਂ ਕਿਵੇਂ ਦੀ ਹੋਵੇ, ਕਿਵੇਂ ਦੀ, ਉਹ ਚੀਜ਼ ਨਹੀਂ ਮਹਿਸੂਸ ਹੋਈ। ਜੋ ਸੰਗਤ ਸੇਵਾ ਕਰਦੀ ਪਈ ਹੈ, ਸਿੱਖਾਂ ਨਾਲੋਂ ਵੱਧ ਹੁੰਦੀ ਪਈ ਸੇਵਾ। ਤੇ ਆਪ ਤੁਸੀਂ ਵੇਖਦੇ ਪਏ ਹੋ ਬੱਚੇ ਕਿੰਨੀ ਸੇਵਾ ਕਰਦੇ ਪਏ ਆ, ਭਾਂਡਿਆਂ ਦੀ ਸੇਵਾ, ਵਰਤਾਉਣ ਦੀ ਸੇਵਾ, ਲੰਗਰ ਬਣਾਉਣ ਦੀ। ਫਰਮਾਇਸ਼ ਕੀਤੀ ਬੱਚਿਆਂ ਨੇ ਕੋਈ ਜਦੋਂ ਆਉਣ ਲੱਗੇ ਸੀ ਕਿਸੇ ਨੇ ਕਿ ਬੱਚਿਆਂ ਨੇ ਕਿ ਵੀ ਪਾਕਿਸਤਾਨ ਜੋ ਆ ਲੈ ਕੇ ਆਉਣਾ ਜਾਂ ਲੈ ਕੇ ਆਉਣਾ? ਕਿਉਂਕਿ ਹੁਣ YouTube ਦਾ ਦੌਰ ਹੈ, Facebook ਦਾ ਦੌਰ ਹੈ, ਨਜ਼ਰ ਤੇ ਆਉਂਦੀਆਂ ਚੀਜ਼ਾਂ। ਹਾਂਜੀ, ਬੱਚਿਆਂ ਨਾਲੋਂ ਇਹਨਾਂ ਨੇ ਰਿਸ਼ਤੇਦਾਰ, ਫਰੈਂਡ ਸਰਕਲ ਸਾਰੇ, ਉੱਥੇ ਦੁਪੱਟੇ, ਉੱਥੇ ਸੂਟ ਹੈ, ਉੱਥੇ ਜੇ ਉਹ ਅੱਛਾ, ਤੇ ਉੱਥੇ ਡਰਾਈ ਫਰੂਟ ਹੁੰਦੇ ਆ। ਮੇਨ ਜ਼ਿਆਦਾ ਕਿਹਾ ਵੀ ਸਾਡੇ ਲਈ ਪ੍ਰਸ਼ਾਦ, ਪੰਜਾ ਸਾਹਿਬ ਤੋਂ ਅੰਮ੍ਰਿਤ ਲੈ ਕੇ ਆਇਓ, ਪ੍ਰਸ਼ਾਦ ਲੈ ਕੇ ਆਇਓ। ਇਹ ਤੇ ਬਹੁਤ ਨਹੀਂ ਗਿਆ। ਤੇ ਬਾਕੀ ਗਿਫਟਸ ਦੀ ਡਿਮਾਂਡ ਤੇ ਉਹ ਕੋਈ ਜ਼ਿਆਦਾ ਕਲੋਜ਼ ਵਾਲੇ ਉਹ ਕਰਦੇ ਨਾ, ਲੈ ਕੇ ਆਇਓ। ਅੱਛਾ, ਤੁਸੀਂ ਕਰਦੇ ਕੀ ਉੱਥੇ? ਤੁਹਾਡਾ ਪ੍ਰੋਫੈਸ਼ਨ ਕੀ? ਮੈਂ ਤੇ ਹਾਊਸ ਵਾਈਫ ਹੀ ਆ। ਹਸਬੈਂਡ ਮੇਰੇ ਉਹ ਮਤਲਬ ਉਹਨਾਂ ਦਾ ਸਪੇਅਰ ਪਾਰਟ ਆ, ਹੋਲਸੇਲ। ਓਕੇ, ਅੰਮ੍ਰਿਤਸਰੀ। ਤੁਸੀਂ ਵੀ? ਮੈਂ ਜੌਬ ਤੇ ਸੀ। ਤੁਸੀਂ ਕਿਹੜੀ ਜਗ੍ਹਾ ਤੇ ਜੌਬ ਕਰਦੇ? ਮੈਂ ਐਜ਼ ਅ ਵੇਰਕਾ ਮਿਲਕ ਫੈਕਟਰੀ। ਅੱਛਾ, ਤੇ ਅਸੀਂ ਇੱਕ ਛੋਟਾ ਜਿਹਾ 2-3 ਕੁਐਸਚਨ ਹੈਗੇ ਨੇ। ਉਹ ਕੁਐਸਚਨ ਇਹ ਨੇ ਕਿ ਪਾਕਿਸਤਾਨ ਦੇ ਬਾਰੇ 'ਚ ਵੀ ਇਹ ਕੁਐਸਚਨ ਕਿ ਤੁਸੀਂ ਅਗਰ ਪਾਕਿਸਤਾਨ ਆਏ ਹੋ, ਤੁਸੀਂ ਪਾਕਿਸਤਾਨ ਨੂੰ ਕਿੰਨਾ ਜਾਣਦੇ ਹੋ? ਤੁਹਾਨੂੰ ਪਤਾ ਹੈ ਕਿ ਸਾਡੇ ਪ੍ਰੈਜ਼ੀਡੈਂਟ ਦਾ ਕੀ ਨਾਮ? ਇਮਰਾਨ ਖਾਨ ਨੂੰ ਜਾਣਦੇ ਸੀ ਹੁਣ, ਕਿਉਂਕਿ ਜਿਨ੍ਹਾਂ ਨੇ ਸਾਨੂੰ ਲਾਂਘਾ ਸ਼ੁਰੂ ਕੀਤਾ ਸੀ, ਸਾਡਾ ਦਿਮਾਗ ਚੱਲਦਾ ਸੀਗੇ, ਉਹ ਸਾਡੇ ਲਈ ਬਹੁਤ ਅੱਛੇ ਆ। ਅਸੀਂ ਚਾਹੁੰਦੇ ਸੀ ਸਿੱਧੂ ਕਰਤਾਰਪੁਰ ਸਾਹਿਬ ਗਏ ਸੀਗੇ। ਹੋ ਸਕਦਾ ਵੀ ਸਰਹੱਦ ਬਾਰਡਰ ਖਤਮ ਹੋ ਜਾਂਦਾ, ਪਰ ਉਹ ਗੱਲ ਹੀ ਬਣੀ। ਇਮਰਾਨ ਖਾਨ ਵੀ ਗਏ ਤੇ ਸਿੱਧੂ ਸਾਹਿਬ ਵੀ ਨਹੀਂ ਅੱਗੇ ਆਏ ਸਾਡੇ। ਤੁਹਾਨੂੰ ਪਤਾ ਹੈ ਪਾਕਿਸਤਾਨ ਦਾ ਨੈਸ਼ਨਲ ਖੇਡ ਕਿਹੜਾ ਹੈ? ਕੁਛ ਨਹੀਂ
ਕਿਉਂਕਿ ਸਟੱਡੀ ਤੋਂ ਹੁਣ ਅਸੀਂ ਆਪਣੀ ਤੋਂ ਵੀ ਦੂਰ ਆ, ਕਾਫੀ ਦੇਰ ਹੋ ਗਈ ਨਾ ਸਟੱਡੀ ਛੱਡਣ ਨੂੰ। ਹਾਂ, ਇਹ ਬੱਚੇ ਇਹ ਕਰ ਸਕਦੇ ਆ, ਕਿਉਂਕਿ ਅਸੀਂ ਵੀ ਸਟੱਡੀ ਤੋਂ ਹੁਣ ਦੂਰ, ਕੋਈ ਸਾਨੂੰ ਆਪਣਿਆਂ ਦਾ ਵੀ ਨਹੀਂ ਜੇ ਪਤਾ। ਅੱਛਾ 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 ਜਦੋਂ ਪੜ੍ਹਦੇ ਸੀ ਹਾਕੀ ਸੀ ਕਿ ਕਬੱਡੀ ਸੀ, ਕਬੱਡੀ ਕੀ ਹਾਕੀ ਆਪਣੀ ਵੀ ਉੱਧਰ ਅੱਛਾ। ਕੀ ਜਦੋਂ ਵਾਪਸ ਜਾਓਗੇ ਕੀ ਮੈਸੇਜ ਹੋਏਗਾ, ਕੀ ਪੈਗਾਮ, ਕਿਹੜੀ ਮੈਮਰੀਜ਼ ਲੈ ਕੇ ਜਾਓਗੇ ਕਿ ਸਾਨੂੰ ਇਹ ਹੀ ਇੱਥੋਂ ਦੇ ਲੋਕਾਂ ਦਾ ਪਿਆਰ ਜੋ ਵੀ ਆ, ਮੇਨ ਇਹ ਚੀਜ਼ ਹੋਏਗੀ ਵੀ ਸਾਨੂੰ ਅਸੀਂ ਜਾਵਾਂਗੇ ਨਾ, ਦਿਲ ਲੱਗਾ ਆ ਸਾਡਾ ਤੇ ਬਹੁਤ ਪਿਆਰ, ਸੰਗਤ ਨੇ ਬਹੁਤ ਪਿਆਰ ਦਿੱਤਾ, ਬੜਾ ਅੱਛਾ ਲੱਗਾ ਇੱਥੇ ਆ ਕੇ। ਸਾਨੂੰ ਲੱਗਾ ਕਿ ਅਸੀਂ ਆਪਣੇ ਘਰ ਵਿੱਚ ਹੀ, ਅਮਲੇ ਨਹੀਂ ਲੱਗਾ ਕਿ ਅਸੀਂ ਦੂਸਰੇ ਘਰ 'ਚ ਗਏ ਆ, ਲੱਗਾ ਆਪਣੇ ਘਰ ਦੇ ਵਿੱਚ ਬੈਠੇ ਆ। ਔਰ ਬੜਾ ਅੱਛਾ ਲੱਗਾ ਇੱਥੇ ਆ ਕੇ। ਸਭ ਤੋਂ ਵਧੀਆ ਮੈਨੂੰ ਇਹ ਲੱਗਾ ਕਿ ਅਸੀਂ ਸਟੇਸ਼ਨ ਤੇ ਪਹੁੰਚੇ ਔਰ ਸਾਡਾ ਸਵਾਗਤ ਕਰਨ ਲਈ ਪੂਰਾ ਮੇਨ ਜਿਹੜੇ ਸੀਗੇ ਹਸਤੀਆਂ ਸਾਰੀਆਂ ਪਹੁੰਚੀਆਂ। ਸੇਰੇ ਫਲਾਵਰ ਬਹੁਤ ਹੀ ਵੈਲਕਮ ਕੀਤਾ ਇਹਨਾਂ ਨੇ ਵੀ ਇੱਕ ਮੈਂਬਰ ਨੂੰ ਸੇਰੇ ਪਾਉਣੇ, ਸੇਰੇ ਰਾਤ ਸਿਕਿਉਰਿਟੀ ਕਿੰਨੀ, ਸਾਰੇ ਰਸਤੇ ਇਹਨਾਂ ਖਲੋਏ ਕੀਤੇ ਕਿ ਸੰਗਤ ਆ ਰਹੀ ਹੈ। ਵੈਲਕਮ ਬਹੁਤ ਹੋਇਆ। ਹਰ ਬੰਦੇ ਪੁੱਛਦਾ ਕਿ ਖਾਣ ਪੀਣ ਦੇ ਪ੍ਰੋਬਲਮ, ਕੋਈ ਰਹਿਣ ਵਿੱਚ ਕੋਈ ਪ੍ਰੋਬਲਮ, ਸਾਨੂੰ ਕੋਈ ਪ੍ਰੋਬਲਮ ਨਹੀਂ। ਬੜਾ ਅੱਛਾ ਲੱਗਾ ਜੀ। ਇਹੀ ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਵੀ ਪਾਕਿਸਤਾਨ ਦੀ ਗੱਲ ਹੁੰਦੀ ਹੈ ਜਾਂ ਕਿਸੇ ਵੀ ਯਾਤਰੀ ਨਾਲ ਅਸੀਂ ਗੱਲ ਕਰਦੇ ਹਾਂ ਤਾਂ ਸਾਨੂੰ ਪ੍ਰਾਊਡ ਹੁੰਦਾ ਹੈਗਾ ਕਿ ਉਹ ਕਹਿੰਦੇ ਨੇ ਕਿ ਸਾਨੂੰ ਪਾਕਿਸਤਾਨ 'ਚੋਂ ਬਹੁਤ ਜ਼ਿਆਦਾ ਅਧਿਕਾਰ ਮਿਲਿਆ, ਬਹੁਤ ਜ਼ਿਆਦਾ ਪਿਆਰ ਮਿਲਿਆ। ਇਹ ਪਿਆਰ ਜਿਹੜਾ ਹੈ ਇਹ ਇਦਾਂ ਹੀ ਜੁੜਿਆ ਰਹੇਗਾ ਤੇ ਤੁਸੀਂ ਵੀ ਸਾਡੇ ਨਾਲ ਜੁੜੇ ਰਹਿਣਾ ਤੇ ਵੇਖਦੇ ਰਹੋ ਪੰਜਾਬੀ ਪ੍ਰਚਾਰ।